ਇੰਡੋਸ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ-ਬਹੁਤ ਸਵਾਗਤ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਦੋਸਤੋ, ਨੱਚਣ ਖੇਡਣ ਮਨ ਕਾ ਚਾਓ ਗੁਰਬਾਣੀ ਦਾ ਸ਼ੁਭ ਵਿਚਾਰ ਆ। ਤੇ ਨੱਚਣ ਖੇਡਣ ਜਿੱਥੇ ਸਾਨੂੰ ਰਿਲੈਕਸ ਕਰਦਾ, ਉੱਥੇ ਸਮਾਜ ਨੂੰ ਬਿਹਤਰ ਕਰਨ ਦੇ ਵਿੱਚ ਵੀ ਇਹਦੀ ਬਹੁਤ ਵੱਡੀ ਭੂਮਿਕਾ। ਤੇ ਨੱਚਣ ਖੇਡਣ ਦੇ ਲਈ ਬਾਹਰਲੇ ਦੇਸ਼ਾਂ ਦੇ ਵਿੱਚ ਸਪੋਰਟਸ ਕਲੱਬ ਬਣਾਏ ਜਾਂਦੇ ਆ, ਕਲਚਰਲ ਕਲੱਬ ਬਣਾਏ ਜਾਂਦੇ ਆ। ਉਹ ਕਿਉਂ ਬਣਾਏ ਜਾਂਦੇ ਆ ਕਿ ਤੁਹਾਡੀ ਜਿਹੜੀ ਸ਼ਖਸੀਅਤ ਆ ਉਹਦਾ ਵਿਕਾਸ ਹੋਵੇ। ਜਿੱਥੇ ਤੁਹਾਡੀ ਸ਼ਖਸੀਅਤ ਦਾ ਵਿਕਾਸ ਹੋਣਾ, ਤੁਹਾਡੇ ਵੱਲ ਦੇ ਕੇ ਤੁਹਾਡੇ ਬੱਚਿਆਂ ਦਾ ਵਿਕਾਸ ਵੀ ਹੋਣਾ। ਅਸੀਂ ਬਹੁਤ ਵਾਰੀ ਇਹ ਜ਼ਿਕਰ ਕਰਦੇ ਹਾਂ ਕਿ ਜਿਹੜੇ ਬੱਚੇ ਆ ਸਾਡੇ ਸਮਾਜ ਦੇ ਵਿੱਚ ਸਾਡੇ ਕਲਚਰ ਨੂੰ, ਸਾਡੀ ਵਿਰਾਸਤ ਨੂੰ ਅੱਗੇ ਲੈ ਕੇ ਕਿੱਦਾਂ ਵਧਣ। ਉਹਦੇ ਲਈ ਬਹੁਤ ਸਾਰੀਆਂ ਸੰਸਥਾਵਾਂ ਬ੍ਰਿਸਬੇਨ ਦੇ ਵਿੱਚ ਕੰਮ ਕਰਦੀਆਂ, ਜਾਂ ਆਲ ਅਰਾਊਂਡ ਦਾ ਗਲੋਬ ਜੇ ਆਪਾਂ ਗੱਲ ਕਰ ਲਈਏ, ਉਹ ਕੰਮ ਕਰਦੀਆਂ। ਪਰ ਸਾਨੂੰ ਬੜੀ ਖੁਸ਼ੀ ਹੁੰਦੀ ਹੈ ਕਿ ਬ੍ਰਿਸਬੇਨ ਦੇ ਵਿੱਚ ਵੀ ਬਹੁਤ ਵਧੀਆ ਸੰਸਥਾਵਾਂ ਜਿਹੜੀਆਂ ਕੰਮ ਕਰ ਰਹੀਆਂ। ਉਹਦੇ ਵਿੱਚ ਇੱਕ ਬੜੀ ਨਵੇਕਲੀ ਪਹਿਲ ਜਿਹੜੀ ਆ ਉਹ ਸਪਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਨੇ ਕੀਤੀ ਆ। ਸਿਰਫ 1 ਸਾਲ ਪਹਿਲਾਂ ਹੋਣ ਦੇ ਵਿੱਚ ਆਉਂਦਾ ਇਹ ਕਲੱਬ, ਤੇ 1 ਸਾਲ ਦੇ ਵਿੱਚ ਹੀ ਐਡੀਆਂ ਵੱਡੀਆਂ ਪ੍ਰਾਪਤੀਆਂ ਕਰ ਲੈਂਦਾ ਆ ਕਿ ਸਾਡੇ ਤਾਂ ਮੂੰਹ ਅੱਡੇ ਰਹਿ ਗਏ। ਕਿਉਂਕਿ ਇੱਥੇ ਬਹੁਤ ਵੱਡਾ ਟਾਈਮ ਲੱਗਦਾ ਆ ਕਿਸੇ ਵੀ ਚੀਜ਼ ਨੂੰ ਅੱਗੇ ਲੈ ਕੇ ਜਾਣ ਜਾਂ ਵਧਣ ਦੇ ਵਿੱਚ। ਪਰ ਇਹ ਸਪੋਰਟਸ ਕਲੱਬ ਦੇ ਕਹਿ ਲਓ ਕਿ ਪ੍ਰਬੰਧਕਾਂ ਨੇ ਇੱਦਾਂ ਵਧੀਆ ਸਿਸਟਮ ਕੀਤਾ ਆ, ਜਾਂ ਬਾਕੀ ਜਿਹੜੇ ਸਮਾਜ ਆ, ਉਹਦੇ ਜਿਹੜੇ ਬੱਚੇ ਆ, ਉਹਨਾਂ ਦੇ ਜਿਹੜੇ ਪੇਰੈਂਟਸ ਆ, ਉਹਨਾਂ ਨੇ ਇੰਨੀ ਵਧੀਆ ਭੂਮਿਕਾ ਨਿਭਾਈ ਆ ਕਿ ਉਹਦੇ ਨਾਲ ਇਹ ਜਿਹੜਾ ਕਲੱਬ ਆ ਦਿਨ ਦੁੱਗਣੀ ਤੇ ਰਾਤ ਚੌਗਣੀ ਤਰੱਕੀ ਜਿਹੜੀ ਆ ਉਹ ਕਰ ਰਿਹਾ ਆ। ਤੇ ਅੱਜ ਅਸੀਂ ਉਹਨਾਂ ਦੇ ਪ੍ਰਬੰਧਕਾਂ ਦੇ ਵਿੱਚੋਂ ਕੁਛ ਜਿਹੜੇ ਸਾਡੇ ਸੱਜਣ, ਸਾਡੇ ਦੋਸਤ, ਸਾਡੇ ਮਿੱਤਰ ਪਹੁੰਚੇ ਹੋਏ ਆ ਇੱਥੇ, ਉਹਨਾਂ ਦੇ ਨਾਲ ਤੁਹਾਡੀ ਮੁਲਾਕਾਤ ਜਿਹੜੀ ਕਰਵਾਉਣੀ ਆ। ਕਿਉਂਕਿ ਇਸ ਜ਼ਰੀਏ ਅਸੀਂ ਇਹ ਤੁਹਾਨੂੰ ਦੱਸਣਾ ਆ ਕਿ ਇਹ ਜਿਹੜਾ ਕਲੱਬ ਆ ਇੰਨੀ ਤਰੱਕੀ ਉੱਤੇ ਜਾ ਰਿਹਾ ਆ, ਉਹਦੇ ਪਿੱਛੇ ਕੰਮ ਉਹ ਕਿੱਦਾਂ ਹੋ ਰਿਹਾ ਆ, ਜਾਂ ਉਹਨਾਂ ਪਿੱਛੇ ਜਿਹੜੇ ਚਿਹਰੇ ਆ ਉਹ ਕਿੱਦਾਂ ਜਿਹੜੇ ਕੰਮ ਆ ਕਰ ਰਹੇ ਆ। ਉਹਨਾਂ ਦੇ ਨਾਲ ਜਿਹੜੀ ਮੁਲਾਕਾਤ ਕਰਵਾਉਣੀ ਆ। ਸਾਡਾ ਸੁਭਾਗ ਆ, ਸਾਡੇ ਅੱਜ ਸਟੂਡੀਓ ਦੇ ਵਿੱਚ ਪਹੁੰਚੇ ਹੋਏ ਆ ਸਰਦਾਰ ਨਰਿੰਦਰ ਸਿੰਘ ਸੰਧੂ ਸਾਹਿਬ, ਤੇ ਨਾਲ ਨੇ ਸਰਦਾਰ ਬਲਪ੍ਰੀਤ ਸਿੰਘ ਗਿੱਲ ਸਾਹਿਬ। ਸਭ ਤੋਂ ਪਹਿਲਾਂ ਦੋਨਾਂ ਵੀਰਾਂ ਦਾ ਬਹੁਤ-ਬਹੁਤ ਸਵਾਗਤ ਹੈ। ਸਤਿ ਸ੍ਰੀ ਅਕਾਲ। ਤੇ ਕੀ ਕਹਿਣਾ ਚਾਹੋਗੇ, ਇੱਥੇ ਆਏ ਹੋ ਤੁਸੀਂ ਅੱਜ? ਭਾਜੀ, ਸਭ ਤੋਂ ਪਹਿਲਾਂ ਤਾਂ ਇੰਡੋਜ਼ ਟੀਵੀ ਦੇ ਸਾਰੇ ਦਰਸ਼ਕਾਂ ਦਾ ਤਹਿ ਦਿਲੋਂ ਧੰਨਵਾਦ। ਸਤਿ ਸ੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਇੰਡੋਜ਼ ਟੀਵੀ ਦੀ ਸਾਰੀ ਟੀਮ, ਤੁਹਾਡਾ ਭਾਜੀ ਸਪੈਸ਼ਲੀ ਧੰਨਵਾਦ ਵੀ ਤੁਸੀਂ ਸਾਨੂੰ ਅੱਜ ਮੌਕਾ ਦਿੱਤਾ। ਸਾਰੇ ਜਿੰਨੇ ਵੇਖਣ ਵਾਲੇ ਇੰਡੋਜ਼ ਟੀਵੀ ਦੇ ਦਰਸ਼ਕ ਆ, ਵੀ ਅਸੀਂ ਉਹਨਾਂ ਦੇ ਸਾਹਮਣੇ ਆ ਕੇ ਆਪਦੇ ਵਿਚਾਰ ਰੱਖ ਸਕੀਏ। ਤੇ ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ। ਤੇ ਨਰਿੰਦਰ ਸਿੰਘ ਜੀ, ਜਿੱਦਾਂ ਮੈਂ ਪਹਿਲਾਂ ਦੱਸ ਚੁੱਕਾ ਹਾਂ ਕਿ ਤੁਹਾਡਾ ਕਲੱਬ ਸਪੋਰਟਸ ਦੇ ਵਿੱਚ ਬੜਾ ਅੱਗੇ ਜਾ ਰਿਹਾ ਆ, ਬੜੇ ਵਧੀਆ ਜਿਹੜੇ ਤੁਹਾਡੇ ਹੁਣ ਤੱਕ ਦੇ ਨਤੀਜੇ ਰਹੇ ਆ। ਕੀ ਸੋਚ ਕੇ ਇਹ ਕਲੱਬ ਬਣਾਇਆ? ਕਿਉਂਕਿ ਬ੍ਰਿਸਬੇਨ ਦੇ ਵਿੱਚ ਪਹਿਲਾਂ ਵੀ ਕਾਫੀ ਕਲੱਬ ਜਿਹੜੇ ਆ ਵਧੀਆ ਕੰਮ ਕਰ ਰਹੇ ਆ। ਤੁਸੀਂ ਇੱਕ ਸੋਚਿਆ ਕਿ ਸਪਰਿੰਗਫੀਲਡ ਦੇ ਵਿੱਚ ਅਸੀਂ ਇੱਕ ਨਵਾਂ ਕਲੱਬ ਜਿਹੜਾ ਬਣਾਉਣਾ, ਤੇ 1 ਸਾਲ ਪਹਿਲਾਂ ਇਹ ਜਿਹੜਾ ਤੁਹਾਡਾ ਦਿਮਾਗ ਦੇ ਵਿੱਚ ਚੱਲਿਆ ਸੀ, ਉਹਨੂੰ ਤੁਸੀਂ ਕਹਿ ਲਓ ਵੀ ਇੱਕ ਤੁਸੀਂ ਵਧੀਆ ਰੂਪ ਜਿਹੜਾ ਦਿੱਤਾ। ਕੀ ਸੀ ਮਨਸ਼ਾ ਇਹਦੇ ਪਿੱਛੇ? ਭਾਜੀ, ਇਹਦੇ ਪਿੱਛੇ ਸਿੰਪਲ ਜੀ ਮਨਸ਼ਾ ਸੀਗੀ ਵੀ ਅਸੀਂ ਚਾਹੁੰਦੇ ਸੀ ਵੀ ਜਿਹੜੇ ਸਾਡੇ ਜਵਾਕ ਆ ਉਹ ਟੀਵੀ ਸਕਰੀਨ ਟਾਈਮ ਛੱਡ ਕੇ ਤੇ ਉਹ ਸਪੋਰਟਸ ਫੀਲਡਾਂ ਦੇ ਵਿੱਚ ਜਾਣ ਜੀ, ਨੈਚੁਰਲ ਐਕਟੀਵਿਟੀਜ਼ ਕਰਨ, ਨੇਚਰ ਦੇ ਨਾਲ ਜੁੜਨ, ਜਿਹਦਾ ਕਿ ਸਾਨੂੰ ਆਉਣ ਵਾਲੇ ਟਾਈਮ ਦੇ ਵਿੱਚ ਫਾਇਦਾ ਹੋਵੇ। ਉਹਦੇ ਨਾਲ ਨਾਲ ਸਾਡਾ ਮੋਟਿਵ ਇਹ ਸੀਗਾ ਵੀ ਅਸੀਂ ਚਾਹੁੰਦੇ ਸੀ ਵੀ ਸਾਡੇ ਜਵਾਕ ਸਾਡੇ ਕਲਚਰ ਦੇ ਨਾਲ, ਸਾਡੇ ਆਪਸੀ ਭਾਈਚਾਰੇ ਦੇ ਜਿਹੜੇ ਲੋਕ ਆ ਉਹਨਾਂ ਦੇ ਨਾਲ ਵਿਚਰਨ, ਉਹਨਾਂ ਦੇ ਨਾਲ ਖੇਡਣ, ਤੇ ਉੱਥੋਂ ਸਾਡਾ ਕਲਚਰ ਵੀ ਪ੍ਰਫੁੱਲਤ ਹੋਊਗਾ। ਉਹਦੇ ਨਾਲ ਨਾਲ ਸਪੋਰਟਸ ਤੇ ਹੋਣਾ ਹੀ ਹੋਣਾ ਆ, ਪਰ ਸਾਡੇ ਕਲਚਰ ਨੂੰ ਵੀ ਹੁੰਗਾਰਾ ਮਿਲੂਗਾ, ਜਿਹੜਾ ਕਿ ਸਾਡੇ ਲਈ ਬੜਾ ਇੰਪੋਰਟੈਂਟ ਸੀਗਾ ਵੀ ਜਿਹੜੀ ਸਾਡੇ ਆਉਣ ਵਾਲੀ ਪੀੜ੍ਹੀ ਆ ਜੀ, ਉਹਨੂੰ ਅਸੀਂ ਇਸੇ ਤਰੀਕੇ ਦੇ ਨਾਲ ਸਪੋਰਟਸ ਤੇ ਕਲਚਰ ਦੋਵਾਂ ਦੇ ਨਾਲ ਜੋੜ ਸਕਦੇ ਸੀ। ਜਿਵੇਂ ਤੁਸੀਂ ਦੱਸਿਆ ਵੀ ਬ੍ਰਿਸਬੇਨ ਦੇ ਵਿੱਚ ਪਹਿਲਾਂ ਵੀ ਕਲੱਬ ਸੀਗੇ, ਪਰ ਜਿਹੜਾ ਸਾਡਾ ਸਪਰਿੰਗਫੀਲਡ ਏਰੀਆ ਆ ਉੱਥੇ ਕੋਈ ਵੀ ਸਪੋਰਟਸ ਕਲੱਬ ਤੇ ਕਲਚਰਲ ਕਲੱਬ ਹੈਗਾ ਨਹੀਂ ਸੀ ਪਹਿਲਾਂ। ਸੋ ਅਸੀਂ ਇਸ ਹੀ ਸੋਚਿਆ ਵੀ ਜਿਵੇਂ ਪਹਿਲਾਂ ਕੀ ਸੀਗਾ ਵੀ ਸਾਡੇ ਜਵਾਕ ਪਹਿਲਾਂ ਵੀ ਖੇਡਦੇ ਸੀਗੇ, ਆਪਣੇ ਜਿਹੜੇ ਲੋਕਲ ਕਮਿਊਨਿਟੀ ਕਲੱਬ ਆ ਉਹਨਾਂ ਦੇ ਨਾਲ ਖੇਡਦੇ ਸੀਗੇ, ਪਰ ਸਾਨੂੰ ਟਰੈਵਲ ਕਰਨਾ ਪੈਂਦਾ ਸੀਗਾ ਕੈਲਮਵੇਲ, ਰਨਕੌਰਨ, ਲੋਗਨ ਜਾਂ ਹੋਰ ਵੀ ਦੂਰ ਤੱਕ ਸਾਨੂੰ ਟਰੈਵਲ ਕਰਨਾ ਪੈਂਦਾ ਸੀਗਾ। ਤੇ ਉਹਦੇ ਨਾਲ ਫਿਰ ਬੜਾ ਔਖਾ ਹੋ ਜਾਂਦਾ ਸੀਗਾ ਵੀ ਜਿਵੇਂ ਹੁਣ ਜਵਾਕ ਸਕੂਲ ਤੋਂ ਬਾਅਦ ਆਉਂਦੇ ਆ, ਜਦੋਂ ਘਰੇ ਥੱਕੇ ਹਾਰੇ ਆਉਂਦੇ ਆ, ਸਾਰੀ ਦਿਹਾੜੀ ਦੇ ਪੜ੍ਹ ਕੇ ਖੇਡ ਕੇ, ਸਕੂਲੇ ਖੇਡਦੇ ਵੀ ਆ, ਸੋ ਥੱਕੇ ਹਾਰੇ ਆਉਂਦੇ। ਉਸ ਤੋਂ ਬਾਅਦ ਜੇ ਉਹਨਾਂ ਨੂੰ ਅਸੀਂ ਕਿਤੇ ਲੈ ਕੇ ਜਾਣਾ ਆ ਤਾਂ ਘੱਟੋ ਘੱਟ ਸਾਨੂੰ ਅੱਧੇ ਘੰਟੇ ਦੀ ਜੇ ਡਰਾਈਵ ਕਰਕੇ ਜਾਣਾ ਪੈਂਦਾ ਆ। ਸਾਡੇ ਲਈ ਵੀ ਮੁਸ਼ਕਿਲ ਆ, ਬੱਚਿਆਂ ਲਈ ਹੋਰ ਵੀ ਮੁਸ਼ਕਿਲ ਆ। ਫਿਰ ਵਾਪਸ ਆਓ, ਅਗਲੇ ਦਿਨ ਫਿਰ ਉਹਨਾਂ ਨੇ ਸਕੂਲੇ ਜਾਣਾ। ਤਾਂ ਫਿਰ ਸਾਨੂੰ ਲੱਗਿਆ ਵੀ ਅਸੀਂ ਕਿਉਂ ਨਾ ਵੀ ਕੁਛ ਐਵੇਂ ਦਾ ਉਪਰਾਲਾ ਕਰੀਏ ਜਿਹਦੇ ਨਾਲ ਜੋ ਅਸੀਂ 20 ਜਾਂ 25 30 ਕਿਲੋਮੀਟਰ ਜਾ ਕੇ ਕਰਦੇ ਹਾਂ, ਬੱਚਿਆਂ ਨੂੰ ਸਹੂਲਤਾਂ ਦਿਵਾਉਣੇ ਆ, ਵੀ ਅਸੀਂ ਉਹ ਆਪਦੇ ਲੋਕਲ ਇੱਥੇ ਨੇੜੇ ਕਰੀਏ, ਜਿੱਥੇ ਕਿ ਅਸੀਂ ਜਵਾਕਾਂ ਨੂੰ ਤਾਂ ਲਿਜਾ ਹੀ ਸਕਦੇ ਹਾਂ,
ਉਹਦੇ ਨਾਲ ਜਿਹੜੇ ਸਾਡੇ ਬਜ਼ੁਰਗ ਮਾਂ ਪਿਓ ਆਉਂਦੇ ਆ ਉਹ ਵੀ ਉੱਥੇ ਜਾਣ, ਨੇੜੇ ਤੁਰ ਕੇ ਜਾ ਸਕਦੇ ਆ ਗਰਾਊਂਡਾਂ ਦੇ ਵਿੱਚ, ਤੇ ਉਹ ਵੀ ਵੇਖਣ ਵੀ ਸਾਡੇ ਜਵਾਕ ਕਿੱਦਾਂ ਖੇਡਦੇ ਆ। ਤੇ ਜੇ ਅਸੀਂ ਦੂਰ ਜਾਂਦੇ ਆ ਤਾਂ ਉਹ ਬੜੇ ਜਵਾਕ ਆ ਜਾਂ ਲਾ ਲਓ ਵੀ ਪੇਰੈਂਟਸ ਆ ਜਿਹੜੇ ਜਾ ਨਹੀਂ ਸਕਦੇਗੇ ਜਾਂ ਲਿਜਾ ਨਹੀਂ ਸਕਦੇ, ਉਹ ਬੜੀਆਂ ਮਜਬੂਰੀਆਂ ਆ, ਰੁਝੇਵੇਂ ਆ, ਜ਼ਿੰਦਗੀ ਦੇ ਰੁਝੇਵੇਂ ਆ, ਕੰਮਾਂ ਦੇ ਰੁਝੇਵੇਂ ਆ। ਸੋ ਇਸ ਕਰਕੇ ਸਾਡਾ ਵੀ ਅਸੀਂ ਸੋਚਿਆ ਵੀ ਅਸੀਂ ਇੱਥੇ ਲੋਕਲੀ ਚਲਾਈਏ, ਕਲੱਬ ਸ਼ੁਰੂ ਕਰੀਏ, ਤੇ ਅਸੀਂ ਇਹ ਸੋਚ ਕੇ ਸਪਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਦਾ ਵੀ ਸ਼ੁਰੂਆਤ ਕੀਤੀ ਸੀਗੀ। ਇੱਕ ਸਾਲ ਹੋ ਜਾਣਾ ਆ ਸਾਨੂੰ 30 ਜੂਨ ਨੂੰ। ਅੱਛਾ ਜੀ, ਹਾਂਜੀ, ਚਲੋ ਤੁਹਾਨੂੰ ਬਹੁਤ ਬਹੁਤ ਮੁਬਾਰਕਾਂ। ਤੇ ਗਿੱਲ ਸਾਹਿਬ, ਜਦੋਂ ਤੁਸੀਂ ਕਲੱਬ ਦਾ ਜਿਹੜਾ ਕਹਿੰਦੇ ਹੁੰਦੇ ਆ ਵੀ ਕਿਸੇ ਵੀ ਚੀਜ਼ ਨੂੰ ਸਟਾਰਟ ਕਰਨਾ ਜਾਂ ਉਹਦੇ ਬਾਰੇ ਕਹਿ ਲੈਣਾ ਵੀ ਭਵਿੱਖ ਉਸਾਰਨਾ ਜਾਂ ਸੋਚ ਲੈਣਾ ਜਾਂ ਸੁਪਨੇ ਕਰ ਲੈਣੇ, ਉਹ ਇੱਕ ਬਹੁਤ ਸੌਖੀ ਗੱਲ ਆ। ਪਰ ਜਦੋਂ ਇਦਾਂ ਦੇ ਕਲੱਬ ਜਦੋਂ ਚਲਾਉਣੇ ਹੁੰਦੇ ਜਾਂ ਇਦਾਂ ਦੀਆਂ ਸੰਸਥਾਵਾਂ ਚਲਾਉਣੀਆਂ, ਉਹਦੇ ਲਈ ਬਹੁਤ ਵੱਡੀ ਰਾਸ਼ੀ ਦੀ ਲੋੜ ਪੈਂਦੀ ਹੁੰਦੀ ਆ। ਫਿਰ ਉਹ ਜਿਹੜਾ ਤੁਸੀਂ ਇਕਨੋਮਿਕਲੀ ਕਿੱਦਾਂ ਅਰੇਂਜ ਕੀਤਾ, ਕਿਉਂਕਿ ਬਹੁਤ ਖਰਚਾ ਵੀ ਹੈਗਾ। ਹਾਂਜੀ, ਇਹ ਤੁਹਾਡੀ ਗੱਲ ਬਹੁਤ ਸਹੀ ਆ ਵੀ ਇਹਦੇ ਲਈ ਆਪਾਂ ਨੂੰ ਪੈਸਾ ਜ਼ਰੂਰ ਚਾਹੀਦਾ। ਪੈਸੇ ਤੋਂ ਬਿਨਾਂ ਦਾ ਅੱਜ ਕੱਲ੍ਹ ਕੁਝ ਨਹੀਂ ਚੱਲਦਾ ਜੀ। ਉਹ ਸਾਰੇ ਸੱਜਣ ਮਿੱਤਰਾਂ ਨੇ, ਬੇਲੀਆਂ ਨੇ, ਆਪਣਾ ਸਾਰਿਆਂ ਨੇ ਬਹਿ ਕੇ ਗੱਲਬਾਤ ਕੀਤੀ ਵੀ ਕਿੰਨਾ ਕੁ ਆਪਾਂ ਨੂੰ ਸ਼ੁਰੂਆਤ ਦੇ ਵਿੱਚ ਕਿੰਨਾ ਕੁ ਪੈਸਾ ਚਾਹੀਦਾ, ਕਿੰਨਾ ਕੁ ਆਪਾਂ ਕਰ ਸਕਦੇ ਹਾਂ। ਉਹ ਸਾਰਿਆਂ ਨੇ ਇਕਲੀ ਇੱਕ ਅਮਾਊਂਟ ਰੱਖਿਆ ਵੀ ਆਪਾਂ ਸ਼ੁਰੂਆਤ ਕਰਨ ਦੇ ਲਈ ਸਾਰੇ ਜਿਹੜੇ 20-22 ਜਾਣੇ ਮੂਹਰੇ ਲੱਗ ਰਹੇ ਆ, ਉਹ ਸਾਰੇ ਜਾਣੇ ਇੰਨਾ ਅਮਾਊਂਟ ਆਪਾਂ ਇਕੱਠਾ ਕਰੀਏ ਇੱਕ ਵਾਰ। ਉਹ ਕਰਕੇ ਉਸ ਤੋਂ ਬਾਅਦ ਮੈਂਬਰਸ਼ਿਪ ਫੀਸ ਰੱਖੀ ਥੋੜ੍ਹੀ ਜਿਹੀ, ਜਿਉਂ ਕਲੱਬ ਦੇ ਵਿੱਚ ਬੰਦੇ ਆਈ ਗਏ ਉਹ ਮੈਂਬਰਸ਼ਿਪ ਫੀਸ ਆਈ ਗਈ। ਬਾਕੀ ਹੋਰ ਵੀ ਸਾਡੇ ਜਿਹੜੇ ਮੇਨ ਸਪਾਂਸਰਸ ਨੇ, ਸਭ ਤੋਂ ਵੱਡੀ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ, ਜਿਹੜੇ ਅੱਜ ਵੀ ਸਾਡੇ ਨਾਲ ਨੇ ਤੇ ਅਸੀਂ ਆਸ਼ਾ ਕਰਦੇ ਹਾਂ ਵੀ ਸਾਡੇ ਨਾਲ ਸਾਰੀ ਜ਼ਿੰਦਗੀ ਜੁੜੇ ਰਹਿਣ ਜੀ। ਠੀਕ ਹੈ, ਬਿਲਕੁਲ। ਉਹਨਾਂ ਦਾ ਸਾਨੂੰ ਬਹੁਤ ਵੱਡੀ ਸਹਾਇਤਾ, ਉਹਨਾਂ ਨੇ ਸਾਡੀ ਪਿੱਠ ਨਹੀਂ ਲੱਗਣ ਦਿੱਤੀ ਤੇ ਉਹ ਹਲੇ ਵੀ ਸਾਡੇ ਨਾਲ ਜੀ। ਤੇ ਸੰਧੂ ਸਾਹਿਬ, ਕਿਹੜੀ ਗੇਮਸ ਤੁਸੀਂ ਇੱਥੇ ਕਰਵਾਉਂਦੇ ਹੋ ਇਸ ਕਲੱਬ ਦੇ ਵਿੱਚ? ਭਾਜੀ ਅਸੀਂ ਸ਼ੁਰੂਆਤ ਕੀਤੀ ਸੀਗੀ ਸੌਕਰ ਦੇ ਨਾਲ ਤੇ ਮੇਨਲੀ ਕ੍ਰਿਕਟ ਦੇ ਨਾਲ। ਅੱਛਾ ਜੀ। ਹਾਂਜੀ, ਜਿਹੜੀ ਸੌਕਰ ਆ ਉਹ ਇੱਕ ਕਮਿਊਨਿਟੀ ਲੈਵਲ ਤੇ ਖੇਡਦੇ ਆ ਆਪਾਂ, ਤੇ ਜਿਹੜੀ ਕ੍ਰਿਕਟ ਸਾਡੀ ਅਫੀਸ਼ੀਅਲ ਯਾਨੀ ਕਿ ਕੁਈਨਸਲੈਂਡ ਕ੍ਰਿਕਟ ਦੇ ਥਰੂ ਸਾਡਾ ਕਲੱਬ ਰਜਿਸਟਰਡ ਆ। ਅੱਛਾ ਜੀ। ਤੇ ਉਹ ਅਸੀਂ ਅਫੀਸ਼ੀਅਲੀ ਖੇਡਦੇ ਆ ਕੁਈਨਸਲੈਂਡ ਕ੍ਰਿਕਟ ਦੇ ਥਰੂ। ਅੱਛਾ ਜੀ। ਤੇ ਕੋਈ ਮੈਚ ਵਗੈਰਾ ਹੁਣ ਤੱਕ ਕੀ ਉਹਨਾਂ ਦਾ ਹੈਗਾ? ਹਾਂਜੀ ਭਾਜੀ, ਪਿਛਲੇ ਜਦੋਂ ਦੇ ਅਸੀਂ ਸ਼ੁਰੂ ਕੀਤਾ ਆ ਕਲੱਬ, ਉਦੋਂ ਦੀਆਂ ਸਾਡੀਆਂ ਕ੍ਰਿਕਟ ਦੇ ਵਿੱਚ ਅੰਡਰ 10, ਅੰਡਰ 12 ਸੀਨੀਅਰਸ ਦੀਆਂ ਟੀਮਾਂ ਇਪਸਵਿਚ ਕੰਪੀਟੀਸ਼ਨ ਖੇਡੀਆਂ ਆ, ਆਰਗੇਨਾਈਜ਼ਡ ਬਾਈ ਕੁਈਨਸਲੈਂਡ ਕ੍ਰਿਕਟ। ਤੇ ਉਸ ਤੋਂ ਬਾਅਦ ਹੁਣ ਅਸੀਂ ਕਰੰਟਲੀ ਜਿਹੜੇ ਸਾਡੇ ਅੰਡਰ 10 ਦੇ ਜਵਾਕ ਆ ਤੇ ਅੰਡਰ 12 ਦੇ ਜਵਾਕ ਆ, ਉਹ ਦੋਵੇਂ ਟੀਮਾਂ ਸਾਡੀਆਂ ਵਿੰਟਰ ਕ੍ਰਿਕਟ ਖੇਡ ਰਹੀਆਂ ਆ। ਤੇ ਉਹਦੇ ਨਾਲ ਸਾਨੂੰ ਮੌਕਾ ਮਿਲਿਆ ਕੁਈਨਸਲੈਂਡ ਕ੍ਰਿਕਟ ਦੇ ਥਰੂ ਆਪਦਾ T20 ਕੰਪੀਟੀਸ਼ਨ ਰਨ ਕਰਨ ਦਾ ਇਪਸਵਿਚ ਦੇ ਵਿੱਚ, ਜਿਹੜਾ ਕਿ ਨਹੀਂ ਹੁੰਦਾ ਸੀ ਵਿੰਟਰ ਟੂਰਨਾਮੈਂਟ ਜੀ। ਉਹ ਅਸੀਂ ਹੁਣ ਕਰੰਟਲੀ ਸਾਡਾ ਰਨ ਹੋ ਰਿਹਾ ਆ। ਤਾਂ ਮੈਨੂੰ ਲੱਗਦਾ ਵੀ ਆ ਜਿਹੜਾ ਆਉਣ ਵਾਲਾ ਵੀਕਐਂਡ ਆ ਉਦੋਂ ਸੈਮੀਫਾਈਨਲਸ ਨੇ ਜੀ, ਸੰਡੇ ਸੈਮੀਫਾਈਨਲਸ ਆ ਤੇ ਫਿਰ ਫਾਈਨਲਸ ਹੋਣਗੇ। ਤੇ ਬੜਾ ਹੁਣ ਤੱਕ ਬੜਾ ਵਧੀਆ ਸਫ਼ਰ ਰਿਹਾ ਆ ਸਾਡਾ, ਵੀ ਇਹ ਕਹਿ ਸਕਦੇ ਆ ਵੀ ਮਹਾਰਾਜ ਦੀ ਬਹੁਤ ਵਧੀਆ ਦਾਤੇ ਦੀ ਕਿਰਪਾ ਆ ਵੀ ਸਾਡਾ ਭਰਾਵਾਂ ਦਾ ਆਪਸ 'ਚ ਬੜਾ ਪਿਆਰ ਆ। ਤੇ ਇਹ ਤਾਂ ਨੀਤ ਨੂੰ ਮੁਰਾਦਾਂ ਜੀ, ਜੇ ਤੁਸੀਂ ਸਹੀ ਆ ਤਾਂ ਸਭ ਕੁਝ ਸਹੀ ਆ। ਤੇ ਜਿੱਦਾਂ ਤੁਸੀਂ ਸੌਕਰ ਦੀ ਵੀ ਗੱਲ ਕੀਤੀ ਆ ਜਾਂ ਨੈਟਬਾਲ ਦੀ ਗੱਲ, ਨੈਟਬਾਲ ਬਾਰੇ ਵੀ ਮੈਂ ਦੇਖਿਆ ਸੀ, ਤੇ ਉਹਦੇ ਲਈ ਕੀ ਕੰਮ ਤੁਸੀਂ ਕਰ ਰਹੇ ਹੋ ਸੌਕਰ ਨੂੰ? ਕਿਉਂਕਿ ਬੱਚਿਆਂ ਦੇ ਵਿੱਚ ਬੜਾ ਇਹ ਪਪੂਲਰ ਹੈ, ਜੋ ਸਕੂਲ ਵਿੱਚ ਜਾਂਦੇ ਆ। ਕੁਛ ਸਾਡੀਆਂ ਗੇਮਸ ਹੈਗੀਆਂ ਜਿੱਦਾਂ ਕਬੱਡੀ ਵੀ ਆਪਾਂ ਰੱਖ ਲਈਏ, ਉਹ ਆਪਾਂ ਘਰ ਵਿਰਾਸਤ ਦੇ ਤੌਰ ਦੇ ਉੱਤੇ ਖੇਡਦੇ ਆ, ਪਰ ਜਦੋਂ ਬੱਚੇ ਉਹੀ ਪ੍ਰੈਫਰ ਕਰਦੇ ਆ ਜੋ ਸਕੂਲ ਦੇ ਵਿੱਚ ਜਾਂ ਉਹਨਾਂ ਦੇ ਜਿਹੜੇ ਆਲੇ ਦੁਆਲੇ ਜੋ ਉਹਨਾਂ ਦੇ ਮਾਹੌਲ ਆ। ਇੱਥੇ ਮਾਹੌਲ ਜਿਹੜਾ ਸਕੂਲਾਂ ਦੇ ਵਿੱਚ ਹੈਗਾ ਆ, ਉਹ ਹੈਗਾ ਰਗਬੀ ਦਾ ਜਾਂ ਸੌਕਰ ਦਾ ਜਾਂ ਨੈਟਬਾਲ ਦਾ। ਉਹਨਾਂ ਦੇ ਲਈ ਵੀ ਤੁਹਾਡਾ ਕਲੱਬ ਕੁਛ ਕਰ ਰਿਹਾ ਇਦਾਂ ਦਾ? ਭਾਜੀ ਅਸੀਂ ਦੇਖੋ, ਜਿੰਨੇ ਵੀ ਸਪੋਰਟਸ ਆ ਅਸੀਂ ਸਾਰਿਆਂ ਲਈ ਓਪਨ ਆ। ਹਾਂਜੀ, ਜੇ ਉਹ ਡਿਪੈਂਡ ਕਰਦਾ ਹੈ ਵੀ ਡਿਮਾਂਡ ਕਿੰਨੀ। ਅਸੀਂ ਜਿਵੇਂ ਤੁਹਾਨੂੰ ਦੱਸਿਆ ਵੀ ਕ੍ਰਿਕਟ ਤੇ ਸੌਕਰ ਤੋਂ ਸ਼ੁਰੂ ਕੀਤਾ ਆ, ਹੁਣ ਸਾਡੇ ਕੋਲੇ ਨੈਟਬਾਲ ਦੀਆਂ ਕੁੜੀਆਂ ਵੀ ਹੈਗੀਆਂ ਆ। ਅੱਛਾ ਜੀ। ਪਰ ਉਹਦੇ 'ਚ ਕੀ ਆ ਵੀ ਸਾਡੇ ਕੋਲੇ ਫੁੱਲ ਸਟਰੈਂਥ ਟੀਮ ਨਾ ਹੋਣ ਕਰਕੇ ਫਿਰ ਜਿਵੇਂ ਹੁਣ ਸਿੱਖ ਗੇਮਾਂ ਹੋਈਆਂ ਸੀ, ਸਿੱਖ ਗੇਮਾਂ ਦੇ ਵਿੱਚ ਅਸੀਂ ਸਾਡੇ ਕਲੱਬ ਦੀਆਂ ਕੁੜੀਆਂ ਤੇ ਦੂਜੇ ਕਲੱਬਾਂ ਦੀਆਂ ਕੁੜੀਆਂ ਕੋਲੈਬੋਰੇਟ ਕਰਕੇ ਇੱਕ ਨਾਂ ਦੇ ਅੰਡਰ ਖੇਡੀਆਂ ਜੀ, ਤੇ ਉੱਥੇ ਬੜੀ ਵਧੀਆ ਉਹਨਾਂ ਨੇ ਪਰਫਾਰਮੈਂਸ ਕੀਤੀ। ਅੰਡਰ 13 ਦੇ ਵਿੱਚ ਵਿਨਰ ਤੇ ਅੰਡਰ 15 ਦੇ ਵਿੱਚ ਰਨਰ ਅਪ ਰਹੀਆਂ ਬ੍ਰਿਸਬੇਨ ਦੀਆਂ ਕੁੜੀਆਂ ਜੀ। ਤੇ ਉਹ ਹੁਣ ਇਹ ਆ ਵੀ ਭਾਜੀ ਸ਼ੁਰੂਆਤ ਆ ਸਾਰੇ ਕਲੱਬਾਂ ਵੱਲੋਂ, ਤੇ ਜਿਵੇਂ ਜਿਵੇਂ ਗਾਂ ਹੋਰ ਪਲੇਅਰ ਜੁੜਨਗੇ, ਹੁੰਗਾਰਾ ਮਿਲੂਗਾ, ਤੇ ਅਸੀਂ ਇਸ ਚੀਜ਼ ਲਈ ਤਿਆਰ ਆ ਵੀ ਜੇ ਨੈਟਬਾਲ ਦੀ ਆ, ਬਾਸਕਟਬਾਲ ਆ ਜਾਂ ਹੋਰ ਵੀ ਗੇਮਾਂ ਆ, ਬੈਡਮਿੰਟਨ ਆ, ਟੈਨਿਸ ਆ, ਸਾਰੀਆਂ ਗੇਮਾਂ ਲਈ ਅਸੀਂ ਓਪਨ ਆ।
ਪਰ ਉਹ ਡਿਮਾਂਡ ਤੇ ਆ ਸਾਰਾ ਕੁਝ ਜੀ ਤੇ ਅਸੀਂ ਤਿਆਰ ਆ ਵੀ ਜੇ ਕੋਈ ਸਾਡੇ ਕੋਲੇ ਆਊਗਾ ਅਸੀਂ ਉਸ ਚੀਜ਼ ਨੂੰ ਫੈਸਿਲਿਟੇਟ ਕਰ ਸਕਦੇ ਹਾਂ ਜੀ। ਜਿੱਦਾਂ ਗਿੱਲ ਸਾਹਿਬ, ਸੰਧੂ ਸਾਹਿਬ ਨੇ ਕਿਹਾ ਵੀ ਸਾਡੇ ਕੋਲ ਆਊਂਗਾ, ਆਉਣ ਦੇ ਲਈ ਕਿਹੜੇ ਜ਼ਰੀਏ ਹੈਗੇ ਆ, ਕਿੱਦਾਂ ਤੁਹਾਨੂੰ ਕੰਟੈਕਟ ਕਰਨ ਜੇ ਕਿਸੇ ਨੇ ਬੱਚੇ ਭੇਜਣੇ ਆ ਜਾਂ ਕਲੱਬ ਦੇ ਨਾਲ ਕਿਸੇ ਵੀ ਤਰ੍ਹਾਂ ਦੀ ਉਹਨੇ ਭੂਮਿਕਾ ਨਿਭਾਉਣੀ ਆ? ਆਪਣੀ ਜੀ ਵੈਬਸਾਈਟ ਲਾਂਚ ਹੋਣ ਜਾ ਰਹੀ ਆ ਬਹੁਤ ਜਲਦੀ ਜੀ, ਮੇਬੀ ਵਿਦ ਇਨ ਅ ਵੀਕ ਜੀ ਔਰ 2 ਵੀਕਸ। ਉਹ ਵੈਬਸਾਈਟ ਹੈਗੀ ਆਪਣੀ www.sscc.au ਜੀ ਇਹ ਆਪਣੀ ਵੈਬਸਾਈਟ ਆ ਜੀ। ਤੁਸੀਂ ਇਹਦੇ ਉੱਤੇ ਜਾ ਕੇ ਉਹਦੇ ਉੱਤੋਂ ਜੋ ਵੀ ਤੁਹਾਨੂੰ ਉਹਦੇ ਉੱਤੇ ਆਪਣਾ ਪੂਰਾ ਪੋਰਟਫੋਲੀਓ ਲਾਇਆ ਹੋਇਆ, ਸਿੰਗਲ ਮੈਂਬਰਸ਼ਿਪ, ਫੈਮਿਲੀ ਮੈਂਬਰਸ਼ਿਪ, ਕਿਹੜੇ ਬੱਚੇ ਅੰਡਰ 18, ਓਵਰ 18, ਓਵਰ 40, ਉਹਦੇ ਵਿੱਚ ਸਾਰੀ ਤੁਹਾਨੂੰ ਲਿਸਟ ਮਿਲ ਜੂ। ਤੁਸੀਂ ਜੋ ਵੀ ਚਾਹੁੰਦੇ ਹੋ ਤੁਸੀਂ ਉਹਨੂੰ ਕਲਿੱਕ ਕਰੋ ਤੇ ਤੁਹਾਡੇ ਮੂਰੇ ਸਾਰੀ ਇਨਫੋਰਮੇਸ਼ਨ ਆ ਜੂਗੀ ਜੀ। ਤੇ ਦੋਸਤੋ ਮੈਂ ਨਾਲ ਇਹ ਵੀ ਤੁਹਾਨੂੰ ਦੱਸਣਾ ਚਾਹੁੰਦਾ ਆ ਕਿ ਇਸ ਕਲੱਬ ਦੇ ਵੱਲੋਂ ਸਪਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਆਪਣਾ ਜਿਹੜਾ ਪਲੇਠਾ ਕਹਿ ਲਈਏ ਕਿ ਆਪਣਾ ਪਲੇਠਾ ਜਿਹੜਾ ਖੇਡ ਮੇਲਾ ਜਿਹੜਾ ਆ ਉਹ ਕਰਵਾਉਣ ਜਾ ਰਿਹਾ ਆ 6 ਜੁਲਾਈ ਤੇ 7 ਜੁਲਾਈ ਨੂੰ, ਤੇ ਉਹਦੇ ਵਿੱਚ ਵੀ ਤੁਸੀਂ ਸ਼ਿਰਕਤ ਕਰਨੀ ਆ। ਤੇ ਉਹਦੇ ਲਈ ਕਿੱਦਾਂ ਦੀਆਂ ਤਿਆਰੀਆਂ ਤੁਹਾਡੀਆਂ ਸੰਧੂ ਸਾਹਿਬ? ਭਾਜੀ ਤਿਆਰੀਆਂ ਬਹੁਤ ਵਧੀਆ ਆ ਜੀ। ਸਾਡੇ ਮੈਂਬਰਸ ਫੈਮਲੀਜ਼ ਤੇ ਇੱਥੇ ਸਪਰਿੰਗਫੀਲਡ ਏਰੀਆ ਦੇ ਵਿੱਚ ਹੀ ਕਰਵਾਉਣ ਜਾ ਹਾਂਜੀ ਹਾਂਜੀ ਸਪਰਿੰਗਫੀਲਡ ਏਰੀਆ ਦੇ ਵਿੱਚ ਹੀ ਹੋ ਰਹੀਆਂ ਆ। ਹਾਂਜੀ। ਉਹਦੇ ਲਈ ਅਸੀਂ ਤੇ ਹੈਗੇ ਹੀ ਆ, ਪੱਬਾਂ ਭਾਰ ਹੋਏ ਬੈਠੇ ਆ, ਪਰ ਸਾਡੇ ਨਾਲ ਜਿੰਨੇ ਪਰਿਵਾਰ ਜੁੜੇ ਆ ਉਹ ਸਾਡੇ ਤੋਂ ਵੀ ਕਾਲੇ ਆ। ਆਪਦੇ ਰੁਝੇਵੇਂ ਛੱਡ ਕੇ ਉਹ ਪੁੱਛ ਰਹੇ ਆ ਵੀ ਦੱਸੋ ਅਸੀਂ ਕੀ ਕਰੀਏ ਤੁਹਾਡੇ ਲਈ। ਜੀ। ਵੀ ਪਹਿਲਾ ਟੂਰਨਾਮੈਂਟ ਆ, ਅਸੀਂ ਚਾਹੁੰਦੇ ਆ ਵੀ ਇਹ ਸਕਸੈਸਫੁਲ ਹੋਵੇ ਜੀ। ਵਧੀਆ, ਕਿਸੇ ਤਰ੍ਹਾਂ ਦੀ ਕੋਈ ਕਮੀ ਨਾ ਆਵੇ। ਇਸ ਲਈ ਉਹ ਸਾਡੇ ਨਾਲ ਹਰੇਕ ਟਾਈਮ ਸਾਨੂੰ ਕਹਿੰਦੇ ਵੀ ਦੱਸੋ ਜੀ, ਅਸੀਂ ਤਿਆਰ ਬੈਠੇ ਹਾਂ ਤੁਹਾਡੀ ਹੈਲਪ ਕਰਨ ਲਈ। ਭਾਜੀ ਸਭ ਤੋਂ ਵੱਧ ਜੀ ਸਾਡਾ ਸਹਿਯੋਗ ਜਿਨ੍ਹਾਂ ਨੇ ਦਿੱਤਾ ਉਹ ਸਾਡੇ ਕਲੱਬ ਦੇ ਮੈਂਬਰਸ ਨੇ ਜਿਹੜੇ ਸਾਡੇ ਨਾਲ ਜੁੜੇ ਨੇ ਤੇ ਜਿਨ੍ਹਾਂ ਨੇ ਅੱਗੇ ਸਾਡੇ ਨਾਲ ਜੁੜਨਾ। ਅਸੀਂ ਉਹਨਾਂ ਦਾ ਸਭ ਤੋਂ ਵੱਡਾ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਡੇ ਤੇ ਟਰਸਟ ਕਰਕੇ ਆਪਦੇ ਬੱਚਿਆਂ ਨੂੰ ਉੱਥੇ ਖੇਡਣ ਲੈ ਕੇ ਆਉਂਦੇ ਆ। ਤੇ ਵੈਸੇ ਆਪਾਂ ਉਹਨਾਂ ਨੂੰ ਆਉਣ ਵਾਲੇ ਸਮੇਂ ਦੇ ਵਿੱਚ, ਵੈਸੇ ਕੋਚ ਆਪਣੇ ਕੋਲ ਸੌਕਰ ਦੇ ਇਸ ਵਕਤ ਵੀ ਹੈਗੇ ਆ, ਕ੍ਰਿਕਟ ਦੇ ਵੀ ਹੈਗੇ ਆ, ਪਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਇਹ ਸੋਚ ਰਹੇ ਹਾਂ ਵੀ ਉਹਨਾਂ ਨੂੰ ਹੋਰ ਹਾਇਰ ਲੈਵਲ ਦੇ ਕੋਚਿੰਗ ਪ੍ਰੋਵਾਈਡ ਕਰੀਏ। ਪਰ ਜੀ ਧੰਨਵਾਦ ਉਹਨਾਂ ਦੇ ਆ, ਕਹਿੰਦੇ ਹੁੰਦੇ ਜੇ ਮੈਂਬਰ ਆਉਣਗੇ ਤਾਂ ਕਲੱਬ ਚੱਲੂਗਾ। ਤੇ ਹੁਣ ਤੱਕ ਸਾਡੇ ਕੋਲੇ ਜਿੰਨੇ ਮੈਂਬਰ ਆ ਚੁੱਕੇ ਨੇ ਉਹਨਾਂ ਦਾ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਜੀ। ਤੇ ਗਿੱਲ ਸਾਹਿਬ ਕਿਹੜੀਆਂ ਬਣ ਗਈਆਂ ਹੋਣਗੀਆਂ? ਬਣ ਗਈਆਂ ਜੀ ਆਪਣੇ 6 ਤਰੀਕ ਨੂੰ ਸ਼ੂਟਿੰਗ ਕੱਚੀ ਵਾਲੀਬਾਲ। ਅੱਛਾ ਜੀ। ਆਲ ਆਸਟ੍ਰੇਲੀਆ ਦੇ ਵਿੱਚੋਂ ਮੋਸਟਲੀ ਟੀਮਾਂ ਆ ਰਹੀਆਂ ਨੇ ਤੇ ਉਸ ਦੇ ਨਾਲ ਆਪਣੇ ਸੀਨੀਅਰਸ ਦੀ ਓਵਰ 40 ਸੌਕਰ ਹੋਊਗੀ ਜੀ। ਤੇ ਉਹਦੇ ਮੈਚ ਹੋਣਗੇ, ਉਹਨਾਂ ਦੇ ਫਾਈਨਲ ਉਸੇ ਦਿਨ ਹੋ ਜਾਣਗੇ 6 ਤਰੀਕ ਨੂੰ। ਤੇ 7 ਤਰੀਕ ਨੂੰ ਬੱਚਿਆਂ ਦੀਆਂ ਗੇਮਾਂ ਨੇ ਜੀ, ਅੰਡਰ 6, 8, 10, 12, 14 ਤੇ ਕੁੜੀਆਂ ਦੀਆਂ 16 ਵੀ ਆ। 16 ਹੈ 16 ਵੀ 15 ਕੁੜੀਆਂ ਦੀਆਂ ਜੀ। ਓਵਰ 30 ਔਮਨ ਗਰਲਸ ਦੀ ਵੀ ਅਸੀਂ ਰੱਖੀ ਹੈ ਐਰਕੀ। ਅੱਛਾ ਜੀ। ਹਾਂਜੀ ਠੀਕ ਹੈ। ਆਪਦੇ ਵੱਲੋਂ ਤਾਂ ਜੀ ਪੂਰੀ ਕੋਸ਼ਿਸ਼ ਆ। ਦੋਨੇ ਦਿਨ ਅਸੀਂ ਆਪਣਾ ਅਨਾਲਾ ਗੁਰਦੁਆਰਾ ਸਾਹਿਬ ਦਾ ਵੀ ਧੰਨਵਾਦ ਕਰਦੇ ਹਾਂ ਵੀ ਜਿਨ੍ਹਾਂ ਨੇ ਸਾਨੂੰ ਉੱਥੇ ਲੰਗਰ ਤਿਆਰ ਕਰਨ ਦੇ ਲਈ, ਤੇ ਲੰਗਰ ਵੀ ਟੁੱਟ ਵਰਤੂਗਾ। ਹਾਂ, ਲੰਗਰ ਦੋਨੇ ਦਿਨਾਂ ਟੁੱਟ ਵਰਤੂਗਾ ਜੀ। ਬਾਕੀ ਤੁਹਾਨੂੰ ਪਤਾ ਲੰਗਰ ਦੇ ਵਿੱਚ ਤਾਂ ਜੋ ਪ੍ਰਮਾਤਮਾ ਨੇ ਜਦੋਂ ਲੰਗਰ ਦਾ ਨਾਂ ਹੀ ਆ ਗਿਆ ਤਾਂ ਫਿਰ ਉਹ ਟੁੱਟੇ ਆ। ਬਿਲਕੁਲ ਜੀ, ਬਿਲਕੁਲ। ਤੇ ਦੋਸਤੋ ਦੇਖੋ, ਇਹ ਇੱਕ ਹੁੰਦਾ ਕਿ ਸਾਡੀ ਜ਼ਿੰਮੇਵਾਰੀ ਕੀ ਹੈ ਇੱਥੇ। ਸਾਡੀ ਜ਼ਿੰਮੇਵਾਰੀ ਇਹੀ ਹੈ ਕਿ ਜਿਹੜੇ ਪ੍ਰਬੰਧਕ ਹੁੰਦੇ ਆ, ਇਹ ਦੇਖੋ ਕੋਈ ਸਵਾਰਥ ਨਹੀਂ ਇਹਨਾਂ ਦਾ ਹੈਗਾ ਆਪਣਾ। ਇਹ ਆਪਣੇ ਘਰ ਦੇ ਕੰਮ ਜਿਹੜੇ ਛੱਡ ਕੇ ਆਪਣੇ ਬੱਚਿਆਂ ਦਾ ਟਾਈਮ ਅਸਲ ਦੇ ਵਿੱਚ ਸੁਸਾਇਟੀ ਨੂੰ ਦੇ ਰਹੇ ਆ। ਤੇ ਸਾਡਾ ਸਿਰਫ ਇੰਨਾ ਕੁ ਹੁੰਦਾ ਕਿ ਅਸੀਂ ਇਹਨਾਂ ਦੀ ਪਿੱਠ ਥੱਪ ਥਪਾ ਦਈਏ, ਅਸੀਂ ਉੱਥੇ ਪਹੁੰਚੀਏ, ਲੰਗਰ ਵੀ ਛਕੀਏ, ਅਸੀਂ ਆਲੇ ਦੁਆਲੇ ਵੀ ਦੇਖੀਏ, ਅਸੀਂ ਮਿੱਤਰਾਂ ਸੱਜਣਾਂ ਨੂੰ ਵੀ ਉੱਥੇ ਮਿਲ ਸਕਦੇ ਹਾਂ ਬਹਾਨੇ ਦੇ ਨਾਲ। ਇਸ ਕਰਕੇ ਹਮਾ ਕੇ ਆਪਾਂ ਉੱਥੇ ਜ਼ਰੂਰ ਪਹੁੰਚੀਏ 6 ਜੁਲਾਈ ਤੇ 7 ਜੁਲਾਈ ਨੂੰ। ਤੇ ਮੁਬਾਰਕਬਾਦ ਦਿੰਦਾ ਹੋਇਆ ਕਿ 1 ਸਾਲ ਦੇ ਵਿੱਚ ਤੁਸੀਂ ਬਹੁਤ ਵੱਡੀਆਂ ਉਪਲਬਧੀਆਂ ਕੀਤੀਆਂ ਤੇ ਸਾਡੇ ਇੰਡੋਸ ਟੀਵੀ ਦੀ ਪੂਰੀ ਟੀਮ ਦੇ ਵੱਲੋਂ ਤੁਹਾਨੂੰ ਸ਼ੁਭੇਛਾਵਾਂ ਆ ਕਿ ਤੁਸੀਂ ਹੋਰ ਵੀ ਅੱਗੇ ਆਪਣੇ ਫਿਊਚਰ ਦੇ ਵਿੱਚ ਹੋਰ ਵੀ ਇੱਦਾਂ ਹੀ ਅੱਗੇ ਵਧਦੇ ਰਹੋ। ਤੇ ਕਿਸੇ ਵੀ ਤਰ੍ਹਾਂ ਦੇ ਕੋਈ ਸਹਿਯੋਗ ਦੀ ਲੋੜ ਆ, ਅਸੀਂ ਤੁਹਾਡੇ ਨਾਲ ਇੱਦਾਂ ਹੀ ਖੜਾਂਗੇ। ਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਸਰਦਾਰ ਨਰਿੰਦਰ ਸਿੰਘ ਸੰਧੂ ਸਾਹਿਬ ਤੇ ਬਲਪ੍ਰੀਤ ਸਿੰਘ ਗਿੱਲ ਸਾਹਿਬ। ਤੇ ਦੋਸਤੋ ਆਪਾਂ ਗੱਲਬਾਤ ਜਿਹੜੀ ਕਰ ਰਹੇ ਸੀਗੇ ਪ੍ਰਬੰਧਕਾਂ ਦੇ ਨਾਲ, ਸਪਰਿੰਗਫੀਲਡ ਸਪੋਰਟਸ ਐਂਡ ਕਲਚਰਲ ਕਲੱਬ ਦੇ ਨਾਲ। ਤੇ ਤੁਸੀਂ ਉੱਥੇ ਪਹੁੰਚਣਾ ਆ ਤੇ ਜਿਹੜੀ ਵੈਬਸਾਈਟ ਜਿਹੜੀ ਆ ਉਹਨਾਂ ਨੇ ਮੈਂਸ਼ਨ ਕੀਤਾ ਆ, ਤੁਸੀਂ ਇਹਨਾਂ ਦੇ ਨਾਲ ਕੰਟੈਕਟ ਕਰ ਸਕਦੇ ਆ। ਆਪਣੇ ਬੱਚੇ ਜ਼ਿਆਦਾ ਤੋਂ ਜ਼ਿਆਦਾ ਇਸ ਕਲੱਬ ਦੇ ਨਾਲ ਜਿਹੜੇ ਐਡਮਿਟ ਕਰਵਾਓ, ਕਿਉਂਕਿ ਉਹਦੇ ਨਾਲ ਕੀ ਹੈ ਕਿ ਤੁਹਾਡੇ ਬੱਚਿਆਂ ਦੀ ਸ਼ਖਸੀਅਤ ਦੇ ਵਿੱਚ ਵੀ ਵਿਕਾਸ ਹੁੰਦਾ। ਇਸੇ ਗੱਲੇ ਦੇ ਨਾਲ ਤੁਹਾਡਾ ਬਹੁਤ ਬਹੁਤ ਧੰਨਵਾਦ। ਦੇਖਦੇ ਰਹੋ ਇੰਡੋਸ ਟੀਵੀ। ਮਿਲਾਂਗੇ ਅਗਲੇ ਪ੍ਰੋਗਰਾਮ ਦੇ ਵਿੱਚ, ਤਦ ਤੱਕ ਰੱਬ ਰਾਖਾ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ।